ਪੰਜਾਬੀ ਪ੍ਰਚਾਰ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਦੋਸਤੋ, ਜਿਵੇਂ ਕਿ ਤੁਹਾਨੂੰ ਮਾਲੂਮ ਹੈ ਕਿ ਅੱਜ ਕੱਲ੍ਹ ਅਗਸਤ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਔਰ ਜਿਵੇਂ ਹੀ ਅਗਸਤ ਦਾ ਮਹੀਨਾ ਸ਼ੁਰੂ ਹੁੰਦਾ ਹੈ, ਇੰਡੀਆ ਔਰ ਪਾਕਿਸਤਾਨ ਦੇ ਵਿੱਚ ਆਜ਼ਾਦੀਆਂ ਦੇ ਜਸ਼ਨ ਸ਼ੁਰੂ ਹੋ ਜਾਂਦੇ ਨੇ। 14 ਅਗਸਤ ਨੂੰ ਪਾਕਿਸਤਾਨੀ ਜਸ਼ਨ ਆਜ਼ਾਦੀ ਮਨਾਉਂਦੇ ਨੇ, ਜਦਕਿ ਇੰਡੀਅਨ ਉਹ 15 ਅਗਸਤ ਨੂੰ ਜਸ਼ਨ ਮਨਾਉਂਦੇ ਹਨ ਇਸ ਆਜ਼ਾਦੀ ਦਾ। ਯਕੀਨਨ ਉਹਨਾਂ ਲੋਕਾਂ ਦੇ ਨਜ਼ਦੀਕ ਇਹ ਆਜ਼ਾਦੀ ਹੈ, ਆਜ਼ਾਦੀ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ। ਇਸ 'ਤੇ ਤਨਕੀਦ ਹੋਵੇ ਜਾਂ ਨਾ ਹੋਵੇ, ਇਹ ਇੱਕ ਅਲੱਗਾ ਸਵਾਲ ਹੈ। ਲੇਕਿਨ ਅਸੀਂ ਜਦੋਂ ਥੋੜ੍ਹਾ ਜਿਹਾ ਪਿੱਛੇ ਜਾਈਏ ਔਰ ਖਿੱਤਾ ਹੈ ਪੰਜਾਬ ਨੂੰ ਅਸੀਂ ਸਾਹਮਣੇ ਰੱਖਦੇ ਹਾਂ, ਅਤੇ ਖਿੱਤਾ ਹੈ ਪੰਜਾਬ ਦੀ ਤਾਰੀਖ ਦੇ ਵਿੱਚ 47 ਕਿਵੇਂ ਵਾਪਰਿਆ, ਇਸ ਦੀ ਤਾਰੀਖ ਬੜੀ ਹੀ ਅਜੀਬ ਹੈ। ਭਾਵੇਂ ਦੋਨੋਂ ਮੁਲਕਾਂ ਦੇ ਨਿਸਾਬਾਂ ਨੇ ਉਸ ਨੂੰ ਬਦਲਣ ਦੀ ਆਪਣੇ ਤੌਰ 'ਤੇ ਕੋਸ਼ਿਸ਼ ਕੀਤੀ। ਉਸ ਵੇਲੇ ਜਿਹੜੇ ਇਨਸਾਨਾਂ ਨੂੰ ਮਾਰਿਆ ਗਿਆ, ਜਿਹੜੀਆਂ ਔਰਤਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ, ਜਿਹੜੇ ਬੱਚਿਆਂ ਨੂੰ ਖੂਹਾਂ ਵਿੱਚ ਸੁੱਟਿਆ ਗਿਆ, ਉਹਨਾਂ ਲੋਕਾਂ ਨੂੰ ਆਪਣੀ ਆਪਣੀ ਥਾਂ 'ਤੇ ਕੁਰਬਾਨੀਆਂ, ਸ਼ਹੀਦਾਂ ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਨਾਂ ਦਿੱਤੇ ਗਏ। ਲੇਕਿਨ ਸੱਚ ਇਹ ਹੈ ਕਿ ਉਸ ਵੇਲੇ ਉਹਨਾਂ ਲੋਕਾਂ 'ਤੇ ਜੋ ਜ਼ੁਲਮ ਹੋਇਆ, ਇਹ ਤਾਰੀਖ ਆਲਮ ਵਿੱਚ ਕਿਤੇ ਸਾਨੂੰ ਵੇਖਣ ਨੂੰ ਨਹੀਂ ਲੱਭਦਾ। ਇੱਕ ਨਿੱਕੀ ਜਿਹੀ ਗੱਲ ਅਸੀਂ ਕਰਦੇ ਜਾਈਏ, ਉਸ ਤੋਂ ਬਾਅਦ ਮੈਂ ਆਪਣੇ ਸਵਾਲ 'ਤੇ ਆਵਾਂਗਾ। ਉਹ ਇਹ ਹੈ ਕਿ ਕਿਆ ਕੁਰਬਾਨੀ ਇਸ ਚੀਜ਼ ਦਾ ਨਾਂ ਹੈ ਕਿ ਤੁਸੀਂ ਕਿਸੇ ਨੂੰ ਜ਼ਬਰਦਸਤੀ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢ ਦਿਓ ਔਰ ਉਹ ਲੋਕ ਜ਼ਿੰਦਾ ਵੀ ਨਾ ਰਹਿਣ, ਔਰ ਜਿਹੜੇ ਜ਼ਿੰਦਾ ਰਹਿਣ ਉਹ ਆਪਣੀਆਂ ਅੱਖਾਂ ਦੇ ਨਾਲ ਆਪਣੇ ਪਿਆਰਿਆਂ ਨੂੰ ਕਤਲ ਹੁੰਦਾ ਵੇਖਣ ਅਤੇ ਆਪਣੇ ਘਰ ਦੀਆਂ ਔਰਤਾਂ ਦੀਆਂ ਇੱਜ਼ਤਾਂ ਲੁੱਟਦਾ ਦੇਖਣ। ਇਹ ਯਕੀਨਨ ਇੱਕ ਐਸਾ ਸਵਾਲ ਹੈ ਜਿਹੜਾ ਹਮੇਸ਼ਾ ਸੋਚਣ ਵਾਲਿਆਂ ਦੇ ਜ਼ਿਹਨਾਂ ਦੇ ਵਿੱਚ ਰਹੇਗਾ। ਔਰ ਇਹ ਇੱਕ ਸਾਈਡ 'ਤੇ ਨਹੀਂ ਹੋਇਆ, ਇਹ ਕਿਸੇ ਇੱਕ ਧਰਮ ਦੇ ਲੋਕਾਂ ਦੇ ਨਾਲ ਨਹੀਂ ਹੋਇਆ। ਪੰਜਾਬ ਦੇ ਅੰਦਰ ਜਿਹੜੀ ਮਜ਼ਹਬੀ ਨਫ਼ਰਤ ਪੈਦਾ ਕੀਤੀ ਗਈ ਉਸ ਵੇਲੇ, ਉਸ ਨੇ ਪੰਜਾਬ ਨੂੰ ਸਾੜ ਕੇ ਸੁਆਹ ਕਰ ਦਿੱਤਾ। 15 ਲੱਖ ਘੱਟੋ ਘੱਟ ਪੰਜਾਬੀ ਕਤਲ ਹੋਇਆ ਔਰ 1 ਕਰੋੜ ਤੋਂ ਵੱਧ ਪੰਜਾਬੀ ਬੇਘਰ ਹੋਇਆ। ਇਹ ਬੇਘਰੀ ਦੀ ਦਾਸਤਾਨ ਹਮੇਸ਼ਾ ਪੰਜਾਬ ਦੇ ਸੀਨੇ 'ਤੇ ਇਸੇ ਤਰ੍ਹਾਂ ਜ਼ਖਮ ਲੈ ਕੇ ਖੜੀ ਰਹੇਗੀ, ਜਦੋਂ ਤੱਕ ਕਿ ਦੋਨੋਂ ਰਿਆਸਤਾਂ, ਉਹ ਇੰਡੀਅਨ ਰਿਆਸਤ ਹੋਵੇ, ਉਹ ਪਾਕਿਸਤਾਨੀ ਰਿਆਸਤ ਹੋਵੇ, ਇਸ ਨੂੰ ਖੋਲ੍ਹ ਕੇ ਨਿਸਾਬਾਂ ਦੇ ਵਿੱਚ ਬਿਆਨ ਨਹੀਂ ਕਰਦੀ ਕਿ ਉਸ ਵੇਲੇ ਕੀ ਹੋਇਆ ਹੈ। ਅੱਜ ਅਸੀਂ ਤੁਹਾਡੇ ਤੋਂ ਇੱਕ ਸਵਾਲ ਕਰਾਂਗੇ ਔਰ ਅੱਜ ਉਸ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੈ, ਕੁਝ ਸੱਚ ਅਤੇ ਝੂਠ ਦਾ ਨਿਤਾਰਾ ਕਰਾਂਗੇ। ਕੋਈ ਲੰਬੇ ਚੌੜੇ ਸਵਾਲ ਨਹੀਂ ਹਨ ਕਿ ਅਗਰ ਤੁਸੀਂ ਪੰਜਾਬ ਤੋਂ ਤਾਲੁਕ ਰੱਖਦੇ ਹੋ, ਅਗਰ ਤੁਸੀਂ ਪੰਜਾਬੀ ਹੋ ਜਾਂ ਪੰਜਾਬ ਦੇ ਆਂਢ ਗਵਾਂਢ ਦੇ ਵਿੱਚ ਵਸਦੇ ਹੋ, ਤੁਸੀਂ ਪੰਜਾਬੀਆਂ ਦਾ, ਤੁਹਾਡੇ ਵੱਡਿਆਂ ਨੇ ਦਰਦ ਵੇਖਿਆ ਹੈ, ਅਤੇ ਉਹ 14 ਅਤੇ 15 ਅਗਸਤ ਦੀਆਂ ਇਹਨਾਂ ਆਜ਼ਾਦੀਆਂ ਨੂੰ ਕਿਹੜੇ ਲਫ਼ਜ਼ਾਂ ਨਾਲ ਯਾਦ ਕਰਦੇ ਨੇ। ਅਗਰ ਮੈਂ ਵੇਖਾਂ ਤਾਂ ਸਾਡੇ ਜੰਮਣ ਤੋਂ ਲੈ ਕੇ ਹੁਣ ਤੱਕ ਜਿਹੜੇ ਮੈਂ 14 ਅਗਸਤ ਦੀ ਆਜ਼ਾਦੀ ਦੇ ਹਵਾਲੇ ਨਾਲ ਆਪਣੇ ਵੱਡਿਆਂ ਤੋਂ ਜਿਹੜੇ ਲਫ਼ਜ਼ ਸੁਣੇ ਨੇ, ਉਹ ਤਾਂ ਇਹੀ ਸੁਣੇ ਨੇ ਕਿ ਜਿਸ ਵੇਲੇ ਲੋਟੀ ਪਈ, ਜਿਸ ਵੇਲੇ ਉਜਾੜੇ ਪਏ, ਯਕੀਨਨ ਉਸ ਵੇਲੇ ਲੋਟੀ ਹੀ ਪਈ ਸੀ, ਉਹ ਉਜਾੜੇ ਹੀ ਸਨ ਜਿਨ੍ਹਾਂ ਨੇ ਪੰਜਾਬ ਨੂੰ ਉਜਾੜਿਆ। ਉਸ ਤੋਂ ਬਾਅਦ ਬਣਨ ਵਾਲੀਆਂ ਰਿਆਸਤਾਂ ਇਹ ਕਿਵੇਂ ਖੜੀਆਂ ਹਨ, ਇਹਨਾਂ ਸਵਾਲਾਂ ਨੂੰ ਦਬਾ ਕੇ ਇਹ ਕਦੋਂ ਤੱਕ ਇਹ ਸਵਾਲ ਦਬਾਏ ਜਾਂਦੇ ਰਹਿਣਗੇ, ਇਹ ਸਵਾਲ ਫਿਰ ਕਦੀ ਸਹੀ। ਲੇਕਿਨ ਅੱਜ ਅਸੀਂ ਤੁਹਾਡੇ ਤੋਂ ਸਿਰਫ ਇਹੀ ਪੁੱਛਾਂਗੇ ਕਿ ਤੁਹਾਡੇ ਵੱਡੇ ਤੁਹਾਨੂੰ ਕਿਸ ਤਰ੍ਹਾਂ ਦੱਸਦੇ ਹਨ ਕਿ ਉਸ ਵੇਲੇ ਕੀ ਹੋਇਆ, ਇਹ ਵੰਡ ਹੋਈ, ਇਹ ਲੋਟੀ ਪਈ, ਜਾਂ ਹੋਰ ਕਿਹੜੇ ਕਿਹੜੇ ਲਫ਼ਜ਼ਾਂ ਨਾਲ ਇਸ ਨੂੰ ਯਾਦ ਕਰਦੇ ਨੇ ਔਰ ਕਿਹੜੇ ਕਿਹੜੇ ਲਫ਼ਜ਼ਾਂ ਨਾਲ ਆਪਣੇ ਦੁੱਖ ਅਤੇ ਦਰਦ ਉਹ ਬਿਆਨ ਕਰਦੇ ਨੇ। ਸਵਾਲ ਦਾ ਜਵਾਬ ਤੁਹਾਡੇ ਤੋਂ ਅਸੀਂ ਚਾਹੁੰਦੇ ਹਾਂ, ਕਮੈਂਟ ਜ਼ਰੂਰ ਕਰਨਾ ਤਾਂ ਜੇ ਸਾਨੂੰ ਪਤਾ ਚੱਲਾ ਕਿ ਇੰਡੀਆ ਔਰ ਪਾਕਿਸਤਾਨੀ ਪੰਜਾਬ ਦੇ ਨਾਲ ਨਾਲ ਜਿੱਥੇ ਜਿੱਥੇ ਪੰਜਾਬੀ ਬੈਠਾ ਹੈ, ਉਹ ਇਸ ਦਰਦ ਭਰੀ ਉਸ ਵੇਲੇ ਦੀ ਕਹਾਣੀ ਨੂੰ, ਉਸ ਜਿਹੜੀ ਇੱਕ ਤਾਰੀਖ ਹੈ, ਉਸ ਨੂੰ ਕਿੰਨਾ ਲਫ਼ਜ਼ਾਂ ਨਾਲ ਯਾਦ ਕਰਦਾ। ਤੁਹਾਡੇ ਸਭ ਦਾ ਸ਼ੁਕਰੀਆ।